ਜਿਹੜੀ ਸਟਾਕ ਮਾਰਕੀਟਸ ਆ ਉਹ ਕਹਿੰਦੇ ਆ ਵੀ ਹੁਣ ਤਿਆਰੀ ਕਰ ਰਹੀ ਆ ਵੀ 3 ਕੁਆਟਰ ਪੁਆਇੰਟ ਹਾਈਕ ਜਿਹੜੀ ਫੈਡ ਦੇ ਵੱਲੋਂ ਇਸ ਮਹੀਨੇ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਵੀ ਕੀਤੀ ਜਾ ਸਕਦੀ ਆ। ਬੀਤੇ ਹਫ਼ਤਿਆਂ ਦੇ ਵਿੱਚ ਜਰੋਮ ਪਾਵਲ ਆ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਸੀਗਾ ਵੀ ਭਾਈ ਅਸੀਂ ਹਾਲ ਦੀ ਘੜੀ ਆਪਣੀ ਪਾਲਿਸੀ ਦੇ ਵਿੱਚ ਕੋਈ ਵੀ ਚੇਂਜ ਨਹੀਂ ਲਿਆਉਣ ਜਾ ਰਹੇ। ਹੁਣੇ ਵਾਈਸ ਫੈਡ ਦੇ ਜਿਹੜੇ ਵਾਈਸ ਚੇਅਰ ਬ੍ਰੈਨਾਰਡ ਉਹਨਾਂ ਨੇ ਵੀ ਕਹਿੰਦੇ ਵੀ ਇਹ ਵਚਨ ਦਿੱਤਾ ਆ ਜਾਂ ਗੱਲ ਕਹੀ ਆ ਵੀ ਭਾਈ ਜਿੰਨਾ ਟਾਈਮ ਵੀ ਲੱਗੇ ਇਨਫਲੇਸ਼ਨ ਨੂੰ ਰੋਕਣ ਦੇ ਲਈ ਹੀ ਅਸੀਂ ਤਿਆਰ ਆ ਤੇ ਜੋ ਕੁਝ ਵੀ ਕਰਨਾ ਪਵੇ ਉਹ ਅਸੀਂ ਕਰਾਂਗੇ। ਸੋ ਕਹਿੰਦੇ ਵੀ ਇਨਫਲੇਸ਼ਨ ਇਸ ਟਾਈਮ ਜਿਹੜੇ ਲੋਅਰ ਇਨਕਮ ਅਮਰੀਕਨਸ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਉਸਤਾ ਰਹੀ ਹੈ। ਇਹਦਾ ਮਤਲਬ ਇਹ ਨਹੀਂ ਆ ਵੀ ਜਿਹਦੇ ਕੋਲ ਜ਼ਿਆਦਾ ਪੈਸੇ ਆ ਤੇ ਡਾਲਰ ਆ ਤੇ ਉਹਨੂੰ ਇਸ ਦਾ ਫਰਕ ਨਹੀਂ ਆ, ਫਰਕ ਸਾਰਿਆਂ ਨੂੰ ਹੀ ਜਿਹੜਾ ਉਹ ਪੈ ਰਿਹਾ। ਓਬਵੀਅਸਲੀ ਲੋ ਇਨਕਮ ਵਾਲਿਆਂ ਦੇ ਉੱਤੇ ਜ਼ਿਆਦਾ ਅਸਰ ਇਹ ਸਾਰੀਆਂ ਚੀਜ਼ਾਂ ਦਾ ਹੁੰਦਾ ਆ। ਸੋ ਲੈਲ ਬ੍ਰੈਨਾਰਡ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਅਸੀਂ ਇਨਫਲੇਸ਼ਨ ਤੋਂ ਕਾਬੂ ਪਾਉਣ ਦੇ ਲਈ ਉਹ ਕਰਾਂਗੇ। ਉਧਰ ਮਾਰਕੀਟ ਦੇ ਵਿੱਚ ਨੈਗੇਟਿਵ ਦਾ ਦੌਰ ਤਾਂ ਜਿਹੜਾ ਉਹ ਪਿਛਲੇ ਕਈ ਦਿਨਾਂ ਤੋਂ ਚੱਲ ਹੀ ਰਿਹਾ ਸੀ। ਹਰਜੋਤ ਸਿੰਘ ਜੀ ਉਹ ਅੱਜ ਥੋੜਾ ਜਿਹਾ ਉੱਦਾਂ ਉੱਤੇ ਨੂੰ ਗਿਆ ਆ, ਪਰ ਕਹਿੰਦੇ ਵੀ ਤਿਆਰੀ ਕੱਸ ਰਹੇ ਆ ਵੀ ਇਸ ਮਹੀਨੇ ਦੇ ਵਿੱਚ ਇੱਕ ਵਾਰੀ ਫਿਰ ਇੰਟਰਸਟ ਰੇਟ ਵਧਾਏ ਜਾਣੇ। ਆਪਣੇ ਗਵਾਂਢੀ ਮੁਲਕ ਦੇ ਵਿੱਚ ਵੀ 0.5% ਆਈ ਥਿੰਕ 3 ਕੁਆਟਰ ਜਿਹੜੇ ਆ ਉਹ ਪੁਆਇੰਟਸ ਇੰਟਰਸਟ ਰੇਟ ਆ ਉਸ ਨੂੰ ਵਧਾ ਦਿੱਤਾ ਗਿਆ ਹੈ। ਸੋ ਦੁਨੀਆ ਭਰ ਦੇ ਵਿੱਚ ਮਹਿੰਗਾਈ ਨੇ ਇਸ ਟਾਈਮ ਜਾਨ ਜਿਹੜੀ ਆ ਉਹ ਲੋਕਾਂ ਦੀ ਕੜਿੱਕੀ ਦੇ ਵਿੱਚ ਫਸਾਈ ਹੈਗੀ ਆ। ਜੀ ਬਿਲਕੁਲ 75 ਬੇਸਿਸ ਪੁਆਇੰਟ ਰੇਟ ਹਾਈਕ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਇਸ ਮਹੀਨੇ ਇਨਕਰੀਜ਼ ਕਰੇਗਾ। ਇਸ ਤੋਂ ਪਹਿਲਾਂ 50 ਬੇਸਿਸ ਪੁਆਇੰਟ ਤੇ 25 ਬੇਸਿਸ ਪੁਆਇੰਟ ਦੋ ਵਾਰੀ ਹੋ ਚੁੱਕੇ ਹੈਗੇ ਆ। 3 ਮਹੀਨਿਆਂ ਦੇ ਵਿੱਚ ਇਹ 75 ਬੇਸਿਸ ਪੁਆਇੰਟ ਇਨਕਰੀਜ਼ ਹੋਊਗਾ। ਜਿਸ ਤੋਂ ਤੁਸੀਂ ਸਹੀ ਆ ਕੈਨੇਡਾ ਦੇ ਵਿੱਚ ਆਲਰੇਡੀ ਉਹਨਾਂ ਨੇ 3 ਕੁਆਟਰਸ ਇੰਟਰਸਟ ਰੇਟ ਇਨਕਰੀਜ਼ ਕਰਤਾ ਤੇ ਉਹਨਾਂ ਦਾ ਪ੍ਰਾਈਮ 5 ਪੁਆਇੰਟ ਸਮਥਿੰਗ 5.5 ਦੇ ਲਾਗੇ ਛਾਗੇ ਪਹੁੰਚ ਗਿਆ ਆ। ਸੋ ਰੀਅਲ ਸਟੇਟ ਮਾਰਕੀਟ ਤੇ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਆ ਇਹਦਾ ਅਸਰ ਪਵੇ। ਗਲੋਬਲੀ ਕੱਲਾ ਅਮਰੀਕਾ ਨਹੀਂ ਹੈਗਾ, ਯੂਰਪੀਅਨ ਜਿਹੜੀ ਬੈਂਕ ਹੈਗੀ ਆ ਸੈਂਟਰਲ ਬੈਂਕ ਉਹਨਾਂ ਨੇ ਵੀ 75 ਬੇਸਿਸ ਪੁਆਇੰਟ ਵਧਾਏ ਹੈਗੇ ਆ। ਬੈਂਕ ਆਫ ਕੈਨੇਡਾ ਨੇ ਵੀ 75 ਬੇਸਿਸ ਪੁਆਇੰਟ ਕੱਲ ਵਧਾ ਦਿੱਤਾ ਹੈਗਾ ਇੰਟਰਸਟ ਰੇਟ। ਜੀ ਬਿਲਕੁਲ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਜੂਲ ਇੱਕ ਅਜਿਹੀ ਕੰਪਨੀ ਆ ਜਿਸ ਨੇ ਇਸ ਟਾਈਮ ਜਿਹੜਾ ਯੂਥ ਆ ਟੀਨੇਜਰਸ ਆ ਜਾਂ ਛੋਟੀ ਉਮਰ ਦੇ ਨਵੇਂ ਅਡਲਟ ਜਿਹੜੇ ਬਣ ਰਹੇ ਆ ਉਹਨਾਂ ਦੀ ਮਾਰਕੀਟ ਦੇ ਉੱਤੇ ਕਬਜ਼ਾ ਕੀਤਾ। ਮਾਰਕੀਟ ਕਿਹੜੀ? ਨਸ਼ੇ ਵਾਲੀ ਕਿੱਦਾਂ ਵੀ ਇਹ ਇੱਕ ਸਿਗਰਟ ਦੇ ਵਿਕਲਪ ਦੇ ਵਜੋਂ ਜਿਹੜਾ ਇਸ ਨੂੰ ਪੇਸ਼ ਕੀਤਾ ਗਿਆ ਆ। ਰੀਚਾਰਜੇਬਲ ਈ ਸਿਗਰਟਸ ਜਾਂ ਵੇਪਿੰਗ ਜਿਹੜੀ ਇਸ ਨੂੰ ਆਖਿਆ ਜਾਂਦਾ ਹੈ। ਸੋ ਹੁਣ ਮਾਰਕੀਟਿੰਗ ਪ੍ਰੋਬ ਦੇ ਵਿੱਚ ਜੂਲ ਕੰਪਨੀ ਆ ਉਸ ਨੂੰ $438.5 ਮਿਲੀਅਨ ਪੇ ਕਰਨ ਦੇ ਲਈ ਆਖਿਆ ਜਾ ਰਿਹਾ ਹੈਗਾ ਆ। ਸੋ ਜੂਲ ਲੈਬਸ ਇਹ ਜਿਹੜੇ ਉਹ ਕਰਨਗੇ। ਇਹ ਜਿਹੜੀਆਂ ਈ ਸਿਗਰਟ ਫਰਮਸ ਇਹਨਾਂ ਦੇ ਉੱਤੇ ਇਹੀ ਦੋਸ਼ ਆ ਵੀ ਜਿਹੜੇ ਅੰਡਰ ਏਜ ਬਾਇਰਸ ਆ ਉਹਨਾਂ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਮਾਰਕੀਟ ਕਰਕੇ ਇਹ ਜਿਹੜੀਆਂ ਸਿਗਰਟਸ ਆ ਈ ਸਿਗਰਟਸ ਆ ਉਹ ਵੇਚੀਆਂ। 30 ਤੋਂ ਵੱਧ ਸੂਬਿਆਂ ਨੂੰ ਲੈ ਕੇ ਇਹ ਜਿਹੜੀ ਡੀਲ ਆ ਉਹ ਬਣਾਈ ਗਈ ਆ, ਜਿਸ ਦੇ ਨਾਲ ਜੂਲ ਹੁਣ ਇਸ ਦੀ ਮਾਰਕੀਟਿੰਗ ਕਿੱਦਾਂ ਐਡਸ ਉਸਨੇ ਜਿਹੜੀਆਂ ਉਹ ਕਰਨੀਆਂ ਆ ਉਸ ਦੇ ਉੱਤੇ ਵੀ ਜਿਹੜੀ ਉਹ ਰਿਸਟ੍ਰਿਕਸ਼ਨਸ ਹੋਣਗੀਆਂ, ਰੋਕਾਂ ਜਿਹੜੀਆਂ ਉਹ ਲੱਗਣਗੀਆਂ। ਸੋ ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ ਹੋਣਗੀਆਂ। ਸੋ ਕਹਿੰਦੇ ਵੀ ਜੂਲ ਦੀ ਇਹ ਸੈਟਲਮੈਂਟ ਕਹਿੰਦੇ ਵੀ ਅਸੀਂ ਇਸੇ ਲਈ ਕਰਨਾ ਚਾਹੁੰਦੇ ਹਾਂ ਵੀ ਅਸੀਂ ਗੜੇ ਮੁੱਦੇ ਨਹੀਂ ਉਖਾੜਨਾ ਚਾਹੁੰਦੇ ਤੇ ਜਿਹੜੇ ਪਾਸਟ ਦੇ ਵਿੱਚ ਆ ਉਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰਨਾ ਚਾਹੁੰਦਾ ਆ। ਇਸ ਤੋਂ ਇਲਾਵਾ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਦੇ ਜਿਹੜੇ ਪ੍ਰੋਡਕਟਸ ਆ ਉਹਨਾਂ ਨੂੰ ਬੈਨ ਕਰਨ ਦੀ US ਦੇ ਵਿੱਚ ਬੈਨ ਕਰਨ ਦੀ ਮੰਗ ਵੀ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਸੋ ਜਿਹੜੀ ਯੂਲ ਸਿਗਰਟਾਂ ਦੀ ਕੰਪਨੀ ਹੈਗੀ ਆ ਸੋ ਇਹਨਾਂ ਨੇ ਟੀਨੇਜਰਸ ਨੂੰ ਜਿਹੜਾ ਟਾਰਗੇਟ ਕੀਤਾ। ਬਹੁਤ ਸਾਰੀ ਟੀਨੇਜਰ ਜਿਹੜੇ 18 ਸਾਲਾਂ ਤੋਂ ਥੱਲੇ ਵੀ ਸੀ। ਸੋ ਸਕੂਲਾਂ ਵਾਲੇ ਬਹੁਤ ਜ਼ਿਆਦਾ ਇਸ ਤੋਂ ਪ੍ਰਭਾਵਿਤ ਜਿਹੜੇ ਆ ਹਰਜੋਤ ਸਿੰਘ ਜੀ ਹੋਏ ਆ, ਕਿਉਂਕਿ ਇਹਨਾਂ ਨੇ ਫਲੇਵਰ ਵਾਲੇ ਦਿੱਤੇ, ਕੋਈ ਸਟ੍ਰਾਬੇਰੀ, ਕੋਈ ਕੁਛ, ਕੋਈ ਮੈਂਗੋ, ਕੋਈ ਲੈਮਨ, ਇਹ ਉਹ ਮਤਲਬ ਜੋ ਵੀ ਜਿਹੜੇ ਕਰਦੇ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ। ਸੋ ਇਹਨਾਂ ਨੇ ਵੱਖ-ਵੱਖ ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਕੀਤੀਆਂ ਤੇ ਲੋਕਾਂ ਨੂੰ, ਬੱਚਿਆਂ ਨੂੰ ਖਾਸ ਕਰਕੇ ਇਸ ਦੇ ਜਾਲ ਦੇ ਵਿੱਚ ਜਿਹੜਾ ਉਹ ਫਸਾਇਆ ਆ। ਸੋ ਆਪਾਂ ਬਹੁਤ ਵਾਰੀ ਇਸ ਦੇ ਉੱਤੇ ਚਰਚਾ ਕੀਤੀ ਵੀ ਮਾਪਿਆਂ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਬੱਚਿਆਂ ਦੇ ਕੋਲ ਵੇਪਿੰਗ ਦੇ ਪ੍ਰੋਡਕਟ ਜਿਹੜੇ ਉਹ ਪਏ ਆ। ਇਹ ਸ਼ੈਤਾਨ ਵੀ ਇੱਦਾਂ ਦੇ ਆ ਪ੍ਰੋਡਕਟ ਬਣਾਉਣ ਵਾਲੇ,
ਵੀ ਉਹ ਵੇਖਣ ਨੂੰ ਇੱਦਾਂ ਲੱਗਦਾ ਵੀ ਪੈਨਸਲ ਹੁੰਦੀ ਆ, USB ਹੁੰਦੀ ਆ, ਜਾਂ ਕਈ ਤਰੀਕੇ ਦੀਆਂ ਇੱਦਾਂ ਦਾ ਉਹਦਾ ਰੂਪ ਉਹਨਾਂ ਨੇ ਬਣਾ ਦਿੱਤਾ ਜਾਂਦਾ ਆ, ਪਰ ਉਹ USB ਦੇ ਨਾਲ ਚਾਰਜ ਹੋਣ ਵਾਲੀਆਂ ਈ-ਸਿਗਰਟਸ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਤੇ ਉਹਦੇ ਵਿੱਚ ਫਿਰ ਇਹ ਪਾਇਆ ਜਾਂਦਾ। ਪਹਿਲੋਂ ਇਹੀ ਕਹਿ ਕੇ ਪ੍ਰਚਾਰਿਆ ਗਿਆ, ਇਹਦੇ ਵਿੱਚ ਕੋਈ ਨਿਕੋਟੀਨ ਨਹੀਂ ਆ, ਇਹਦੇ ਵਿੱਚ ਕੋਈ ਨਸ਼ਾ ਜਿਹੜਾ ਆ ਉਹ ਨਹੀਂ ਹੈਗਾ, ਪਰ ਬਾਅਦ ਦੇ ਵਿੱਚ ਇਹ ਕਲੀਅਰ ਹੋਇਆ ਵੀ ਨਹੀਂ, ਇਸ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਨਿਕੋਟੀਨ ਵੀ ਜਿਹੜਾ ਉਹ ਵਰਤਿਆ ਜਾਂਦਾ ਹੈ ਤੇ ਛੋਟੀ ਉਮਰ ਦੇ ਨਾਬਾਲਗ ਬੇਸਿਕਲੀ ਬੱਚਿਆਂ ਨੂੰ ਇਹਨਾਂ ਨੇ ਟਾਰਗੇਟ ਕਰਕੇ ਜਿਹੜਾ ਇਹ ਕੀਤਾ ਆ। ਕਹਿੰਦੇ ਵੀ 2019 ਦੀ ਫਾਲ ਦੇ ਵਿੱਚ ਜੂਲ ਨੇ ਕੰਪਨੀ ਵਾਈਡ ਰੀਸੈਟ ਜਿਹੜਾ ਉਹ ਕੀਤਾ। ਕਹਿੰਦੇ ਵੀ ਅਸੀਂ ਹੁਣ ਭਵਿੱਖ ਦੇ ਉੱਤੇ ਜਿਹੜਾ ਉਹ ਫੋਕਸ ਕਰਨਾ ਆ, ਸੋ ਹੁਣ ਐਡਵਰਟਾਈਜ਼ਮੈਂਟ ਦੇ ਉੱਤੇ ਵੀ ਰਿਸਟ੍ਰਿਕਸ਼ਨ ਆ ਤੇ 438.5 ਮਿਲੀਅਨ ਡਾਲਰ ਜਿਹੜੀ ਆ ਇਹ ਸੈਟਲਮੈਂਟ ਕਰ ਰਹੇ ਆ 30 ਵੱਖ-ਵੱਖ ਸੂਬਿਆਂ ਦੇ ਵਿੱਚ, ਇਹਨਾਂ ਦੀ ਇੱਕ ਹਿਸਾਬ ਦੇ ਨਾਲ ਜਾਲਸਾਜੀ ਵਾਲੀ ਜਿਹੜੀ ਆ ਮਾਰਕੀਟਿੰਗ ਆ ਉਸ ਦੇ ਕਰਕੇ। 2015 ਦੇ ਵਿੱਚ ਜੂਲ ਕੰਪਨੀ ਸ਼ੁਰੂ ਹੋਈ ਸੀ ਤੇ 2018 ਚ ਇਹਨਾਂ ਨੂੰ ਸੂ ਕਰ ਦਿੱਤਾ ਗਿਆ, ਕਿਉਂਕਿ ਕਲੇਮ ਇਹ ਕਰਦੇ ਸੀ ਵੀ ਅਸੀਂ ਨਿਕੋਟੀਨ ਨਹੀਂ ਯੂਜ਼ ਕਰਦੇ, ਪਰ ਜਿਹੜੇ ਕਸਟਮਰਸ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੰਨੇ ਐਡਿਕਟਡ ਹੋ ਗਏ ਆ ਵੀ ਇਹਦੇ ਵਿੱਚ ਹਾਈ ਨਿਕੋਟੀਨ ਲੈਵਲਸ ਹੈਗੇ ਆ। ਸੋ ਇਹ ਜੂਲ ਜਿਹੜੀ ਕੰਪਨੀ ਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਨਿਊਯਾਰਕ ਤੋਂ ਆ ਰਹੀ ਹੈ। ਇੱਕ ਵਾਰੀ ਫਿਰ ਨਿਊਯਾਰਕ ਦੇ ਵਿੱਚ ਆਪਣੇ ਇੱਕ 82 ਸਾਲਾਂ ਦੇ ਬਜ਼ੁਰਗ ਨੂੰ ਅਸੌਲਟ ਕੀਤਾ ਗਿਆ, ਉਹਨੂੰ ਲੁੱਟਿਆ ਗਿਆ ਕੁਈਨ ਸਟਰੀਟ ਏਰੀਏ ਦੇ ਵਿੱਚ। ਕਹਿੰਦੇ 82 ਸਾਲਾਂ ਦਾ ਬਜ਼ੁਰਗ ਰਿਚਮੰਡ ਹਿੱਲ ਏਰੀਆ ਜੋ ਕੁਈਨਸ ਦਾ ਆ, ਉੱਥੇ ਕੁਈਨ ਸਟਰੀਟ ਦੇ ਉੱਤੇ ਉਹਨਾਂ ਨੂੰ 9 ਵਜੇ ਦੇ ਕਰੀਬ ਕੱਲ ਕਾਰਨਰ ਆਫ 112 ਸਟਰੀਟ ਤੇ ਲਿਬਰਟੀ ਐਵਨਿਊ ਜੋ ਕਿ ਰਿਚਮੰਡ ਹਿੱਲ ਦੇ ਵਿੱਚ ਹੈਗਾ ਆ, ਉਹ ਸੈਰ ਕਰ ਰਹੇ ਸੀ ਜਦੋਂ ਦੋ ਅਨਨੋਨ ਸਸਪੈਕਟ ਆਏ ਤੇ ਉਹਨਾਂ ਨੇ ਪਿੱਛੋਂ ਉਹਨਾਂ ਨੂੰ ਪੰਚ ਮਾਰਿਆ, ਬਹੁਤ ਵਾਰ ਜਿੱਦਾਂ ਮੁੱਕੇ ਮਾਰੇ, ਤੇ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਲੁੱਟ ਕੇ ਵੀ ਲੈ ਗਿਆ। ਸਾਈਡ ਵਾਕ ਤੇ ਡਿੱਗ ਪਿਆ ਤੇ ਉਹਨਾਂ ਦੇ ਸਵੈਲਿੰਗ ਵੀ ਰਾਈਟ ਸਾਈਡ ਦੀ ਫੇਸ ਦੇ ਉੱਤੇ, ਚੈਸਟ ਦੇ ਉੱਤੇ ਹੋਈ ਹੈਗੀ ਆ। ਤੇ ਇੱਕ ਪੁਲਿਸ ਨੇ ਇਹ ਦੱਸਿਆ ਵੀ ਜੋ ਵਿਕਟਮ ਆ 82 ਸਾਲਾਂ ਦੇ ਬਜ਼ੁਰਗ, ਉਹਨਾਂ ਦਾ ਸੈੱਲ ਫੋਨ ਲੈ ਕੇ ਵੀ ਉਹ ਭੱਜ ਗਏ। ਸੋ ਬਜ਼ੁਰਗਾਂ ਨੂੰ ਬਾਅਦ ਦੇ ਵਿੱਚ ਜਮਾਇਕਾ ਹਸਪੀਟਲ ਆ ਉੱਥੇ ਟ੍ਰੀਟਮੈਂਟ ਦੇ ਲਈ ਲਿਜਾਇਆ ਗਿਆ ਆ। ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਰੈਸਟ ਨਹੀਂ ਹੋਈ, ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈਗੀ ਆ। ਪੁਲਿਸ ਦੇ ਮੁਤਾਬਕ ਕਹਿੰਦੇ ਪਈ ਅਸੌਲਟ ਕਰੰਟਲੀ ਇਨਵੈਸਟੀਗੇਟਡ ਇਸ ਕਰਕੇ ਨਹੀਂ ਹੋ ਰਿਹਾ ਵੀ ਹੇਟ ਕ੍ਰਾਈਮ ਆ, ਲੁੱਟਮਾਰ ਵਾਲੇ ਚੱਕਰ 'ਚ ਹੋ ਰਿਹਾ। ਸੋ ਹਮੇਸ਼ਾ ਹੀ ਇਸ ਵਾਰੀ ਇਹ ਕਹਿੰਦੇ ਰਹਿੰਦੇ ਆ ਵੀ ਹੇਟ ਕ੍ਰਾਈਮ ਨਹੀਂ ਹੈਗਾ। ਆਪਾਂ ਦੇਖਿਆ ਵੀ ਪਿਛਲੇ ਕੁਝ ਮਹੀਨਿਆਂ 'ਚ ਕਾਫੀ ਬਜ਼ੁਰਗਾਂ ਨੂੰ ਉੱਥੇ ਕੁੱਟਿਆ ਮਾਰਿਆ ਗਿਆ ਹੈਗਾ ਰਿਚਮੰਡ ਏਰੀਏ ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਕ੍ਰਾਈਮ ਸਟਾਪਰਸ ਹੌਟਲਾਈਨ 1-800-577 ਟਿਪਸ ਨੰਬਰ ਵੀ ਜਾਰੀ ਕੀਤਾ ਹੈਗਾ। ਜੀ ਬਿਲਕੁਲ, ਇਦਾਂ ਦੀਆਂ ਵਾਰਦਾਤਾਂ ਜਿਹੜੀਆਂ ਹਰਜੋਤ ਸਿੰਘ ਜੀ ਲਗਾਤਾਰ ਹੋ ਰਹੀਆਂ ਨੇ ਤੇ ਇਸ ਨੂੰ ਲੈ ਕੇ ਜ਼ਰੂਰ ਕਮਿਊਨਿਟੀ ਨੂੰ, ਖੁਦ ਨੂੰ ਵੀ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ, ਸਾਰਿਆਂ ਨੂੰ ਕੁਛ ਨਾ ਕੁਛ ਜਿਹੜਾ ਉਹ ਦੱਸਣਾ ਤੇ ਕਿੱਦਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਚਾਅ ਹੋਵੇ ਉਹ, ਤੇ ਨਾਲ ਦੀ ਨਾਲ ਜਿਹੜੀ ਉੱਥੇ ਦੀ ਲਾਅ ਇਨਫੋਰਸਮੈਂਟ ਦੇ ਨਾਲ ਮਿਲ ਕੇ ਦੇਖਣਾ ਪੈਣਾ ਆ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਘਟਣ, ਨਾ ਕਿ ਵਧਣ। ਇਹ ਕੰਮ ਖਰਾਬ ਜਿਹੜਾ ਉਹ ਹੁੰਦਾ ਜਾਂਦਾ ਆ, ਜਣਾ ਖਣਾ ਹੀ ਆ ਕੇ ਫਿਰ ਇਹ ਕੁਛ ਜਿਹੜਾ ਉਹ ਕਰੀ ਜਾਊਗਾ। ਸੋ ਇੱਕ ਅੱਧੇ ਨੂੰ ਪ੍ਰਸ਼ਾਦਾ ਜਿਹੜਾ ਹੈ ਨਾ ਇੱਕ ਹਿਸਾਬ ਦੇ ਨਾਲ ਕੁੱਟਮਾਰ ਜਿਹੜੇ ਇੱਕ ਵਾਰੀ ਤੁੰਨਿਆ ਹੋਵੇ ਨਾ ਚੱਜ ਦੇ ਨਾਲ, ਫਿਰ ਉਹ ਅਗਲਿਆਂ ਨੂੰ ਵੀ ਜਿਹੜਾ ਉਹ ਹੋ ਜਾਂਦਾ ਆ ਵੀ ਭਾਈ ਕੋਟੀ ਖਾਈ ਨਹੀਂ ਜਾਣਾ, ਅੱਗੋਂ ਦੋ ਚਾਰ ਜਿਹੜੀਆਂ ਛੱਡ ਵੀ ਦੇਣੀਆਂ ਹੁੰਦੀਆਂ। ਸੋ ਬਜ਼ੁਰਗਾਂ ਦੇ ਨਾਲ ਕੋਈ ਨਾ ਕੋਈ ਰਿਹਾ ਕਰੋ, ਜਾਂ ਫਿਰ ਇੱਦਾਂ ਆ ਤੇ ਜਾਂ ਦੋ ਚਾਰ ਜਾਣੇ ਇਕੱਠੇ ਹੋ ਕੇ ਜਿਹੜਾ ਆ ਉਹ ਨਿਕਲਿਆ ਕਰੋ, ਤਾਂ ਜੋ ਇੱਦਾਂ ਦੀਆਂ ਚੀਜ਼ਾਂ ਦਾ ਕੰਮ ਜਿਹੜਾ ਆ ਨਾ ਉਹ ਬਚਾਅ ਜਿਹੜਾ ਉਹ ਹੋ ਸਕੇ।